बिस्मिल्लाहिर्रहमानिर्रहीम अस्सलामुअलैकुम। तमाम दोस्तों को खुशामदीद कहते हैं अपने यूट्यूब चैनल पे, इस दुआ के साथ कि आप जहाँ रहें खुश रहें और दूसरों में खुशियाँ बांटते रहें। दोस्तों, आज की वीडियो में हम आपकी मुलाकात करवाएंगे एक 80 साला मोहतरम बुज़ुर्ग से जो पुराने वक्तों की 5 क्लासें पढ़े हुए हैं। उन 5 क्लासों का रंग आपको उनकी गुफ्तगू में भी नज़र आएगा। तो दोस्तों, उससे पहले आपसे गुजारिश कि अगर अभी तक आपने हमारा चैनल सब्सक्राइब नहीं किया तो हमारे चैनल को ज़रूर सब्सक्राइब कर दें, और अगर आप पहले से हमारे सब्सक्राइबर हैं तो हम दिल से आपके शुक्रगुजार हैं। तो चलो दोस्तों, वीडियो स्टार्ट करते हैं। चाचू अस्सलाम वालेकुम। वालेकुम सलाम। चाचू क्या हाल जी, ठीक हो? शुक्र अल्लाह। सुनाओ, किधर आए थे? उधर तम्बाकू नूं पानी ला रहा है। तम्बाकू नूं पानी लाया था? किन्ना पानी जे? ये पानी जरा किसी हिसाब के नाल दूसरा तीसरा भी समझ लो। अच्छा, दूसरा तीसरा तुसी पानी लगा चुके हो। अच्छा, दूसरा ते ये केड़ी किस्म जे तम्बाकू केड़ी नस्ल दा है? नोकी। लोकी नोकी नोकी एक बल्खी हुंदा ना? नहीं नोकी है। नोकी। अच्छा, ਇਹਦਾ ਠੀਕ ਹੁੰਦਾ ਜ਼ਾਇਕਾ ਪੀਣ ਚ? हाँ जी जाका बहुत अच्छा। अच्छा, तो छीरीदार होंदा है। ये छीरीदार होंदा। ਜਿਹੜਾ ਬਲਖੀ ਦੱਸ ਦਿਓ ਨਾ, ਹਾਂਜੀ, ਉਹ ਕਿਰਤਨ ਮਾਰਦਾ ਪਿਆ, ਸੰਗਾ ਖਰਾਬ ਕਰਦਾ। ਅੱਛਾ ਅੱਛਾ, ਅਸਲ 'ਚ ਸਾਨੂੰ ਤਜਰਬਾ ਨਹੀਂ, ਤੁਸੀਂ ਬਿਹਤਰ ਸਮਝਦੇ ਹੋ। ਤੇ ਜ਼ਰਾ ਆਪਣਾ ਤਾਰਫ ਕਰਾਓ, ਆਪਣਾ ਨਾਂ ਕੀ ਜੇ? ਅਬਦੁਲ ਮਜੀਦ। ਅਬਦੁਲ ਮਜੀਦ। ਤੇ ਚਾਚੂ ਵਾਲਾ ਸਾਹਿਬ ਦਾ ਕੀ ਨਾਂ ਜੇ? ਫਿਰੋਜ਼ਦੀਨ। ਫਿਰੋਜ਼ਦੀਨ। ਤੇ ਤੁਹਾਡਾ ਪਿੰਡ ਕਿਹੜਾ ਜੇ? ਪਿੰਡ ਜਰਪਾਲ ਜਿਹਾ। ਹੁਣ ਜਰਪਾਲ ਰਹਿੰਦੇ, ਹੁਣ ਜੰਮੂ ਕਸ਼ਮੀਰ ਦੇ ਮਾਜਰਾ। ਪਿੱਛੋਂ ਤੁਸੀਂ ਉਧਰੋਂ ਆਏ ਦੇ ਹੋ ਰਿਆਸਤ ਚੋਂ? ਹਾਂਜੀ ਰਿਆਸਤ। ਤੇ ਚਾਚੂ ਉਧਰ ਕਿਹੜਾ ਪਿੰਡ ਸੀ ਤੁਹਾਡਾ? ਨਸਵਾਲ ਹੈ ਜੀ। ਨਥਵਾਲ। ਨਸਵਾਲ ਤਹਿਸੀਲ ਸਾਂਬਾ, ਹਾਂ, ਜ਼ਿਲ੍ਹਾ ਜੰਮੂ। ਹਾਂ, ਹਾਂਜੀ। ਇਹ ਨਥਵਾਲ ਹੀ ਉੱਥੇ ਪ੍ਰੇਲ ਵੀ ਇੱਕ ਹੈ ਨੇ, ਪ੍ਰੇਲ ਵੀ। ਸਦੀਕ ਹੋ ਰਹੀ। ਹਾਂ ਹਾਂ ਹਾਂ, ਬਿਲਕੁਲ ਬਿਲਕੁਲ। ਸਾਡੇ ਸਕੇ। ਅੱਛਾ ਅੱਛਾ, ਜ਼ਬਰਦਸਤ। ਤੇ ਚਾਚੂ ਉੱਥੇ ਨਥਵਾਲ ਦੇ ਅੱਗੇ ਪਿੱਛੇ ਜਿਹੜੇ ਕੋਈ ਪਿੰਡ ਹਨ, ਉਹ ਯਾਦ ਜੇ ਕੋਈ? ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ ਪਾਕਿਸਤਾਨ ਬਣਿਆ? ਪਾਕਿਸਤਾਨ ਬਣਿਆ ਉਦੋਂ ਤਾਂ ਅਸੀਂ ਤਕਰੀਬਨ 7-8 ਸਾਲ ਦੇ ਹਾਂ। ਅੱਛਾ, ਤੇ ਜਿਹੜੇ ਪਿੰਡ ਹਨ, ਕਿਸੇ ਪਿੰਡਾਂ ਦਾ ਨਾਮ ਲਵੋ। ਨਿਹੰਗਾ ਸੀ ਨਾਲ, ਤੇ ਮਾਜਰਾ ਸੀ ਨਾਲ, ਠੀਕ ਹੈ। ਭੰਬੂ ਚੱਕ ਸੀ, ਬਬਰਾਲ, ਫਤਵਾ, ਇਹ ਜਿਹੜੇ ਪਿੰਡ ਹਨ ਨਾ ਦੁਆਲੇ, ਹਾਂਜੀ, ਨਾਲ ਹੀ ਸਾਡੇ ਬਾਰਡਰ ਲੱਗਦੀ ਸੀ। ਇਹ ਜਿਹੜਾ ਸੀ ਨਾ ਗੰਡਿਆਲ, ਹਾਂਜੀ, ਇਹਦੀ ਤੇ ਸਾਡੀ ਸੀ ਰਲਦੀ ਸੀ। ਅੱਛਾ, ਇਹ ਗੰਡਿਆਲ ਜਿਹੜਾ। ਸੂਜਨ ਕਨਿਆਲ ਜਿਹੜਾ? ਹਾਂਜੀ। ਅੱਛਾ, ਨਥਵਾਲ ਦੇ ਨਜ਼ਦੀਕ ਹੀ ਹੈ ਕਿਤੇ? ਨਜ਼ਦੀਕ ਸੀ ਬਾਰਡਰ। ਇੱਥੇ ਇੱਕ ਪਿੰਡ ਸਿੰਧੂ ਮਨਾਸਾ ਵੀ ਹੈ ਨਾ? ਕਿੱਥੇ? ਇੱਥੇ ਨਾਲ ਹੀ ਕਿਤੇ ਅੱਗੇ, ਸੂਜਨ ਕਨਿਆਲ ਦੇ ਅੱਗੇ। ਸੂਜਨ ਗੰਡਿਆਲ ਦੇ ਅੱਗੇ ਨਹੀਂ, ਉੱਪਰਲੀ ਸਾਈਡ ਦੇ ਉੱਤੇ ਆ, ਬਾਰਡਰ ਦੇ ਕੰਢੇ ਕੰਢੇ ਜਾਏ ਨਾ ਪਰਾਂ ਨੂੰ, ਹਾਂਜੀ, ਤੇ ਉਧਰ ਹੈ। ਹਾਂ, ਬਾਰਡਰ ਦੇ ਕੰਢੇ ਤੇ। ਹਾਂ। ਤੇ ਸਾਨੂੰ ਜ਼ਰਾ ਦੱਸੋ ਕਿ ਜਦੋਂ ਪਾਕਿਸਤਾਨ ਬਣਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਪਾਕਿਸਤਾਨ ਬਣ ਗਿਆ? ਉਦੋਂ ਅਸਲ ਦੇ ਵਿੱਚ ਪਹਿਲੇ ਵੀ ਜਦੋਂ ਜੇ ਸਾਡੇ ਬਜ਼ੁਰਗਾਂ ਦੇ ਜ਼ਮਾਨੇ 'ਚ ਵੀ ਹੁੰਦੀ ਸੀ। ਹਾਂਜੀ। ਇਹ ਸਾਰਾ ਇੰਗਲਿਸ਼ ਇਲਾਕਾ ਕੁਆਂਦਾ ਸੀ। ਅੰਗਰੇਜ਼ ਇੱਥੇ 110 ਸਾਲ ਹੁਕੂਮਤ ਕਰਕੇ ਗਿਆ। ਠੀਕ ਹੈ। ਉਹ ਬਹਿ ਕੇ ਫਿਰ ਜਦੋਂ ਮੁਤਾਲਬਾ ਹੋਇਆ, ਉਧਰੋਂ ਗਾਂਧੀ ਜੀ ਉੱਠਿਆ, ਉਧਰੋਂ ਕਾਲਦੇ ਆਲਮ ਉੱਠਿਆ, ਉਧਰੋਂ ਰਾਮਾ ਇਕਬਾਲ ਸਾਹਿਬ ਉੱਠਿਆ, ਸਰ ਸੈਯਦ ਅਹਿਮਦ ਸ਼ਿਬਲੀ ਉੱਠਿਆ। ਇਹ ਜਿਹੜੇ ਲੀਡਰ ਸਨ ਨਾ, ਨਹਿਰੂ ਜਵਾਹਰਲਾਲ, ਇਹ ਸਾਰੇ ਇਕੱਠੇ ਹੋ ਕੇ ਪਹਿਲਾਂ ਜ਼ੋਰ ਲਾਉਂਦੇ ਹਨ। ਅੱਛਾ। ਅਸਲ ਦੇ ਵਿੱਚ ਬਣਨਾ ਹਿੰਦੁਸਤਾਨ ਸੀ, ਤੇ ਉਹ ਕਾਲਦੇ ਆਲਮ ਦੀ ਜਿਹੜੀ ਸੀ, ਉਹ ਬਰਿਸਟਰ ਵਕੀਲ ਸੀ, ਉਹਦੇ ਦੇਣ ਨੇ ਕੰਮ ਕੀਤਾ। ਅਲਾਮਾ ਸਾਹਿਬ ਨਾਲ ਸਲਾਹ ਕੀਤੀ, ਉੱਥੋਂ ਆਣ ਕੀਤੀ। ਮੇਰਾ ਮਤਲਬ ਕਿ ਜੇ ਤੇ ਪਾਕਿਸਤਾਨ ਦਾ ਟੋਟਾ ਜਿਹੜਾ ਮਹਿਫੂਜ਼ ਵੀ ਮੁਸਲਮਾਨਾਂ ਲੈਦਾ ਹੁਣ, ਇਹ ਆਪਣੀ ਬੰਦਗੀ ਕਰਨ, ਨਮਾਜ਼ ਪੜ੍ਹਨ, ਕੁਰਾਨ ਪੜ੍ਹਨ। ਇਹਨਾਂ ਦੇ ਮਸਜਿਦਾਂ ਜਿਹੜੀਆਂ ਸਨ, ਇਹ ਬੜੀ ਔਖੀਆਂ ਤਜਵੀਜ਼ ਹੁੰਦੀਆਂ ਸਨ। ਠੀਕ ਹੈ, ਠੀਕ ਹੈ। ਉਹਨਾਂ ਦੇ ਜਿਹੜੇ ਗੁਰਦੁਆਰੇ ਸਨ, ਉਹ ਬੜੇ ਚੜਤਲ ਦੇ ਹੁੰਦੇ ਹਨ। ਅੱਛਾ। ਇੱਥੇ ਬੜੇ ਝਗੜੇ ਹੁੰਦੇ ਸਨ। ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਪਹਿਲੇ ਸਾਰੇ ਗਾਂਧੀ ਜੀ, ਕਾਇਦ ਆਜ਼ਮ ਸਾਰਿਆਂ ਮਿਲ ਕੇ ਤੇ ਇਹਨੂੰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ। ਹਾਂਜੀ। ਪਾਕਿਸਤਾਨ ਦਾ ਖਿਆਲ ਬਾਅਦ ਚ ਆਇਆ। ਪਾਕਿਸਤਾਨ ਦਾ ਖਿਆਲ ਤੇ ਆਸਤਾ ਆਸਤਾ ਪਿੱਛੋਂ ਵੀ ਆਉਂਦਾ ਸੀ। ਤੇ ਅਲਾਮਾ ਇਕਬਾਲ ਸਾਹਿਬ ਦੇ ਜ਼ਿਹਨ ਚ ਸਭ ਤੋਂ ਪਹਿਲੇ ਖਿਆਲ ਆਇਆ ਸੀ ਨਾ? ਹਾਂਜੀ। 1938 ਚ ਫਿਰ ਉਹ ਵਫਾਤ ਪਾ ਗਏ। ਵਫਾਤ ਪਾ ਗਏ। 1929 ਵਿੱਚ ਉਹਨਾਂ ਨੇ ਇੱਕ ਖੁਤਬਾ ਪੇਸ਼ ਕੀਤਾ ਇਲਾਹਾਬਾਦ ਵਿੱਚ। ਹਾਂਜੀ। ਤੇ ਉੱਥੋਂ ਫਿਰ ਬਾਅਦ ਚ ਸਟਰਗਲ ਹੋ ਗਈ, ਕੋਸ਼ਿਸ਼ ਹੋ ਗਈ, ਤੇ ਪਾਕਿਸਤਾਨ ਬਣ ਗਿਆ। ਪਾਕਿਸਤਾਨ। ਅੱਛਾ, ਸਾਨੂੰ ਜ਼ਰਾ ਦੱਸੋ ਕਿ ਉੱਥੋਂ ਜਦੋਂ ਤੁਸੀਂ ਆਏ ਹੋ, ਹਾਂਜੀ, ਆਪਣਾ ਕੀ ਕੀ ਛੱਡ ਕੇ ਆਏ ਹੋ ਤੇ ਕੀ ਲੈ ਕੇ ਆਏ ਹੋ? ਉਧਰ ਜਨਾਬ ਇਹ ਸੀ ਵੀ ਬਾਰਡਰ ਦਾ ਨਜ਼ਦੀਕ ਸੀ, ਝੂਠ ਮਾਰਨ ਦੀ ਕੋਈ ਜ਼ਰੂਰਤ ਨਹੀਂ। ਹਾਂਜੀ ਹਾਂਜੀ। ਦਾਣਾ ਫੱਕਾ ਜਿਹੜਾ ਸੀ ਉਹ ਤੇ ਅਸੀਂ ਖਿੱਚ ਖੋ ਚਲੇ ਆਏ। ਠੀਕ ਹੈ। ਅੱਛਾ। ਤੇ ਮਗਰ ਆ ਜਿਹੜਾ ਖੂਹ ਦਾ ਸਮਾਨ ਰਹਿ ਗਿਆ, ਚਾਹੇ ਜਿਹੜੇ ਘਰੇਲੂ, ਮੇਰਾ ਮਤਲਬ ਭਾਰਾ ਸਮਾਨ ਸੀ ਨਾ, ਉਹ ਜਦੋਂ ਹਿੰਦੂ ਮਗਰ ਚਲੇ ਤੇ ਮੇਰਾ ਮਤਲਬ ਉਹਨਾਂ ਦੇ ਜਥੇ ਜਿਹੜੇ ਹਨ ਵੱਢ ਟੋਕ ਕਰਦੇ ਹਨ, ਉੱਥੋਂ ਫਿਰ
ਛੋਟਾ ਪਿੰਡ ਸੀ ਕਤਲਾਮ ਜੋਗਾ ਤੇ ਆ ਗਏ ਨਹੀਂ ਸੀ। ਹਾਂਜੀ। ਉਹ ਜਥੇ ਨੂੰ ਡੱਕ ਨਹੀਂ ਸੀ ਸਕਦਾ ਇਹ ਬਾਰਡਰ ਪਾਰ ਕੀਤੀ ਤਲਾਮ ਆ ਗਏ। ਤੇ ਚਾਚੂ ਉਧਰ ਤੁਹਾਡੀ ਜ਼ਮੀਨ ਕਿੰਨੀ ਕੁ ਸੀ? ਉਧਰ ਜ਼ਮੀਨ 14 ਕਿੱਲੇ ਸੀ। 14 ਕਿੱਲੇ। ਤੇ ਇੱਧਰ ਤੁਹਾਨੂੰ ਜ਼ਮੀਨ ਕਿੰਨੀ ਕੁ ਲਾਟ ਹੋਈ ਹੈ? 12.5 ਕਿੱਲੇ। 12.5 ਕਿੱਲੇ। ਤੁਸੀਂ ਸਹੀ ਰਹਿ ਗਏ ਹੋ। ਕਾਫੀ ਲੋਕ ਐਸੇ ਨੇ ਕਿ ਜਿਨ੍ਹਾਂ ਦੀ 100 ਘੁਮਾ ਸੀ ਉਧਰ, ਹਾਂਜੀ ਤੇ ਇੱਧਰ ਆ ਕੇ ਉਹਨਾਂ ਨੂੰ 12 ਕਿੱਲੇ 13 ਕਿੱਲੇ ਮਿਲੀ। ਹਾਂਜੀ। ਤੇ ਖੁਸ਼ਕਿਸਮਤ ਹੋ ਤੁਸੀਂ ਕਿ ਤੁਹਾਨੂੰ ਨਹੀਂ ਮੈਨੂੰ ਲੱਗਦਾ ਫਜ਼ਲ ਆ ਹੁਣ ਤੇ ਸਾਡੇ ਕੋਲ। ਚਾਚੂ ਤੁਹਾਡੇ ਪਿੰਡ 'ਚ ਉਸ ਟਾਈਮ ਕੋਈ ਕਤਲੋਗਾਰਤ ਤੇ ਨਹੀਂ ਹੋਈ? ਨਾ ਬਿਲਕੁਲ ਨਹੀਂ। ਅੱਛਾ। ਤੁਹਾਡੇ ਪਿੰਡ ਉਦੋਂ ਕੋਈ ਅਮਨੋ ਮਾਨ ਜੀ ਸਾਰੇ ਆ ਗਏ। ਗੈਰ ਮੁਸਲਮਾਨ ਦੇ ਘਰ ਕਿੰਨੇ ਕੁ ਸਨ ਉਸ ਟਾਈਮ ਪਿੰਡ 'ਚ? ਗੈਰ ਮੁਸਲਮਾਨ ਦਾ ਕੋਈ ਕਾਰ ਨਹੀਂ ਰਾਜੇ। ਟੋਟਲੀ ਮੁਸਲਮਾਨਾਂ ਦਾ ਨਾ ਪਿੰਡ ਸੀ? ਟੋਟੀ ਮੁਸਲਮਾਨ ਥੋੜਾ ਜਿਹਾ ਛੋਟਾ ਜਿਹਾ ਪਿੰਡ। ਅੱਛਾ। ਤੇ ਇੱਥੇ ਜਦੋਂ ਆ ਕੇ ਤੁਸੀਂ ਠਹਿਰੇ ਹੋ, ਇੱਥੇ ਆ ਇੱਥੇ ਕੇ ਜਦੋਂ ਠਹਿਰੇ ਆ ਪਹਿਲੇ ਜੰਡਿਆਲੇ ਠਹਿਰੇ ਆ। ਜ਼ਰਾ ਸਾਨੂੰ ਬਿਆਨ ਕਰੋ ਉੱਥੋਂ ਤੁਸੀਂ ਚੱਲੇ ਹੋ ਤੇ ਕਿਸ ਤਰ੍ਹਾਂ ਆਏ ਹੋ ਇੱਥੇ ਪਹੁੰਚੇ? ਉੱਥੋਂ ਚੱਲੇ ਆ ਦੇਖ ਕਰੀ ਤੇ ਇਹ ਜੰਡਿਆਲਾ ਪਿੰਡ ਨਹੀਂ, ਹਾਂਜੀ ਇੱਥੇ ਅਸੀਂ ਆਇਆ ਤੇ ਇੱਥੇ ਆਣ ਕੇ ਨਾ ਹਾਂਜੀ। ਇੱਕ ਖਰਾ ਜਿਹਾ ਮਕਾਨ ਦੇਖਿਆ। ਅੱਛਾ ਸਾਡਾ ਦਾਦਾ ਜਿਹੜਾ ਸੀ ਉਹਦਾ ਇੱਕੋ ਪੁੱਤਰ ਸੀ ਅੱਛਾ ਤੇ ਸਾਡਾ ਦਾਦਾ ਵੀ ਪੜਦਾਦੇ ਨੂੰ ਕੱਲੇ ਆਏ ਨੇ। ਅੱਛਾ। ਉਹਨੇ ਕੀ ਕੀਤਾ ਵੀ ਜਿਸ ਕਿਹੜੀ ਦੇਖਿਆ ਮਵਾਤੀ ਆਏ ਨਾ ਮਿਉਂ ਜਿਹੜੇ ਹਨ ਹਾਂਜੀ ਇਹ ਕੱਟੇ ਕੁੱਟੇ ਸਭ ਕੁਝ ਖਾ ਛੱਡਦੇ ਹਨ। ਠੀਕ ਹੈ। ਉਹਨੂੰ ਕਿਸੇ ਨੇ ਆਖਿਆ ਵੀ ਇਹ ਜਿਹੜੇ ਮਵਾਤੀ ਆਏ ਨਾ ਹਾਂਜੀ ਮਿਉਂ ਇਹ ਬੰਦੇ ਵੀ ਖਾ ਛੱਡਦੇ ਨੇ। ਹੁਣ ਮੈਂ ਡਰਦਿਆਂ ਡੇਰਾ ਡੰਡਾ ਚੁੱਕਿਆ ਤੇ ਪਿੰਡ ਸਾਂਗੇ ਚ ਆਖਿਆ ਇੱਕ ਤਹਿਸੀਲ ਪਸਰੂਰ ਆ ਬਸੰਤ ਪਾਰ। ਉੱਥੇ ਜਾ ਕੇ ਤੇ ਹੁਣ ਇੱਕ ਬੰਦਾ ਸੀ ਸਾਬੇ ਨੇ ਫਿਰਿਆਤ ਉਹਦਾ ਨਾਂ ਸੀ, ਲੰਬੜਦਾਰ ਸੀ, ਭੂਠਾ ਦੇ ਨਾਲ ਡੇਰਾ ਸੀ। ਅੱਛਾ ਉੱਥੇ ਜਾ ਕੇ ਉਹਦੀ ਪਹਿਲੀ ਪੂਰੀ ਬਾਈ ਪਰਤ ਕੇ ਤੇ ਫਿਰ ਰਾਸ਼ਨ ਲੂਸ਼ਨ ਮਿਲਦਾ ਰਿਹਾ, ਬਿਪਤਾ ਕਰਦੇ ਰਹੇ। ਹਾਂਜੀ ਫਿਰ ਜ਼ਮੀਨ ਲਾਟ ਹੋ ਗਈ ਸਾਨੂੰ। ਠੀਕ ਹੈ। ਇੱਥੇ ਉਹਨੇ ਫਿਰ ਸਾਡੀ ਜ਼ਮੀਨ ਜਿਹੜੀ ਸੀ ਸਾਨੂੰ ਵੀ ਲਾਟ ਹੋਈ ਤੇ ਸਾਡੇ ਤੋਂ ਬਾਅਦ ਵੀ ਉਹ ਜ਼ਮੀਨ ਇੱਕ ਬਸ਼ਿੰਦਾ ਦਿਉੜੀ ਦਾ ਸੀ ਉਹਨੂੰ ਅੱਛਾ ਉਹ ਡਬਲ ਹੋ ਗਈ ਜ਼ਮੀਨ ਜਿਹੜੀ? ਡਬਲ ਹੋ ਗਈ। ਅੱਛਾ ਡਬਲ ਹੋ ਗਈ। ਫਿਰ ਸਾਡਾ 3 ਸਾਲ ਕੇ ਸਾਡਾ ਦਾਦਾ ਪੈਦਲ ਸਿਆਲਕੋਟ ਜਾਣ ਲੱਗ ਰਿਹਾ। ਠੀਕ ਹੈ। ਸਵੇਰੇ ਜਾਣਾ ਤੇ ਸ਼ਾਮ ਦੀ ਅਜ਼ਾਨ ਤੋਂ ਮਗਰੋਂ ਨੇਰੇ ਪਏ ਦਿਨ ਬਈਆਂ ਰੋਟੀਆਂ ਖਾ ਖੂ ਕੇ ਤੇ ਵਿਚਾਰੇ ਆਇਆ ਨਾ ਕਰ। ਠੀਕ ਹੈ। ਫਿਰ ਉਹ ਆਣ ਕੇ ਤੂੰ ਕੇਸ ਜਾ ਕੇ ਨਾ ਕਮਿਸ਼ਨਰ ਦੇ ਸਾਡੇ ਦਾਦੇ ਦੇ ਹੱਥ 'ਚ ਹੋ ਗਿਆ। ਅੱਛਾ ਮਾਸ਼ਾਅੱਲਾ। ਤੇ ਉਹ ਫਿਰ ਜਦੋਂ ਕੇਸ ਹੋਇਆ ਨਾ ਉਹਦੇ ਹੱਥ ਦੇ ਵਿੱਚ ਤੇ ਫਿਰ ਮੈਂ ਪੁਲਿਸ ਤਹਿਸੀਲਦਾਰ ਪਟਵਾਰੀ ਪੂਰਾ ਆਮਲਾ ਇੱਥੇ ਆਇਆ। ਉਹਨਾਂ ਫਿਰ ਨਿਸ਼ਾਨਦੇਹੀ ਦਿੱਤੀ ਤੇ ਫਿਰ ਉਸ ਜ਼ਮੀਨ ਦੇ ਉੱਤੇ ਕਾਬਜ਼ ਤੁਹਾਡਾ ਕਬਜ਼ਾ ਹੋਇਆ ਫਿਰ? ਕਬਜ਼ਾ ਹੋਇਆ। ਫਿਰ ਕੁਛ ਅਰਸਾ ਗੁਜ਼ਰ ਗਿਆ ਤੇ ਫਿਰ ਸਾਡੇ ਇਸਤੇਮਾਲ ਹੋਈ। ਇਸਤੇਮਾਲ ਤੋਂ ਰਕਬਾ ਜਿਹੜਾ ਸੀ ਉਹ ਨਡਵਾਲ ਦੇ ਤਕਰੀਬਨ ਲਾਗੇ ਸੀ। ਅੱਛਾ। ਉਹ ਰਸਤਾ ਜਿਹੜਾ ਜਾਂਦਾ ਸੀ ਰੂਪੋਜਾ। ਠੀਕ ਹੈ। ਉੱਥੋਂ ਫਿਰ ਅਸੀਂ ਪਟਵਾਰੀ ਨੂੰ ਤਰਲਾ ਤੁਰਲਾ ਮਾਰ ਕੇ ਨਾ ਤੇ ਫਿਰ ਉਹ ਦੋਮ ਸੋਮ ਦੇ ਵਿੱਚ ਆਇਆ। ਇਹ ਰਕਬਾ ਵੀ ਦੋਮ ਸੋਮ ਦੇ ਵਿੱਚ ਇੱਧਰ ਮੰਗਵਾਲ ਦੀ ਸਾਈਡ ਦੇ ਉੱਤੇ। ਠੀਕ ਹੈ। ਅਸੀਂ ਇਕੱਠਾ ਜਿਹੜਾ ਸੀ ਨਾ ਪਲਾਟ ਹਾਂਜੀ। ਉਹ ਤਕਰੀਬਨ 13-14 ਕਿੱਲਿਆਂ ਦਾ ਬਣ ਗਿਆ ਸਾਡਾ। ਅੱਛਾ। ਉੱਥੇ ਫਿਰ ਆਣ ਕੇ ਅਸੀਂ 5 ਭਾਈ ਹੋ ਗਏ। ਠੀਕ ਹੈ। 5 ਫਿਰ ਸਾਡੇ ਮੇਰਾ ਮਤਲਬ ਅੱਗੋਂ ਆਣ ਕੇ ਸਾਡੇ ਪਿਓ ਨੇ ਦੂਸਰੀ ਸ਼ਾਦੀ ਕੀਤੀ ਉਹ 'ਚ ਬਾਕੀ ਦੇ ਵੀ ਦੇਖ ਲਈ। ਅੱਲਾਹ ਪਾਕ ਨੇ ਕਰਮ ਕੀਤਾ ਹੈ ਬੜਾ ਬਾਗ ਪਰਿਵਾਰ ਹੈ। ਸ਼ੁਕਰ ਮੋਜ ਲੱਗੀ। ਤੇ ਚਾਚੂ ਤੁਹਾਡੇ ਦਾਦੇ ਹੋਰੀ ਕਿੰਨੇ ਭਾਈ ਸਨ? ਉਹ ਕੱਲਾ ਸੀ। ਕੱਲਾ? ਤੇ ਸਾਡਾ ਪੜਦਾਦਾ ਦਾਦਾ ਚਿਰਦਾਦਾ ਵੀ ਕੱਲਾ ਹੈ। ਤੇ ਵਾਲਾ ਸਾਹਿਬ? ਵਾਲੇ ਸਾਹਿਬ ਵੀ ਕੱਲਾ ਹੈ। ਮਾਸ਼ਾਅੱਲਾ। ਤੇ ਤੁਸੀਂ ਕਿੰਨੇ ਭਾਈ ਹੋ? 5 5। ਤੇ ਪੰਜੇ ਐਸੇ ਪਿੰਡ 'ਚ ਠਹਿਰਦੇ ਹੋ ਜਾਂ? ਇਸੇ ਪਿੰਡ 'ਚ। ਅੱਛਾ ਮਾਸ਼ਾਅੱਲਾ। ਉਹ ਮੇਰੇ ਤੋਂ 2 ਢੇਰ ਛੋਟੇ ਨੇ। ਅੱਛਾ। ਤੇ ਸਾਨੂੰ ਜ਼ਰਾ ਦੱਸੋ ਕਿ ਉੱਥੋਂ ਆਉਣ ਲੱਗਿਆ ਕੋਈ ਤਕਲੀਫ ਤੰਗੀ ਹੋਈ ਹੋਏ ਆਉਂਦਿਆਂ ਕੋਈ? ਉੱਥੋਂ ਆਉਂਦਿਆਂ ਸਾਨੂੰ ਕੋਈ ਤੰਗੀ ਨਹੀਂ। ਬਾਰਡਰ ਨਜ਼ਦੀਕ ਸੀ। ਅਸੀਂ ਲੋਕ ਚੁੱਕਿਆ। ਕੋਈ ਐਸਾ ਵਾਕਿਆ ਜਿਹੜਾ ਉਸ ਟਾਈਮ ਯਾਦ ਰਿਹਾ ਅਜੇ ਤੱਕ ਭੁੱਲਿਆ ਨਾ ਹੋਏ? ਉਹ ਵਾਕਿਆ ਇਸ ਤਰ੍ਹਾਂ ਦਾ ਵੀ ਪਿੱਛੋਂ ਜਿਹੜੇ ਲੋਕ ਆਉਂਦੇ ਹਨ ਨਾ ਉਹਨਾਂ ਦੇ ਮਗਰ ਜਥੇ ਚਲੇ ਦੇ ਹਨ। ਉਹਨਾਂ ਦੀ ਕਤਲਾਮ ਹੁੰਦੀ ਸੀ। ਬੜੀਆਂ ਸੱਟਾਂ ਸੁੱਟਾਂ ਵੱਜਦੀਆਂ, ਖੂਨ ਵਗਦੇ ਆਉਂਦੇ ਹਨ। ਹਾਂਜੀ। ਬਹੁਤ ਜ਼ਿਆਦਤੀ ਕੀਤੀ ਸੀ ਹਿੰਦੂ ਨੇ ਰਾਜੇ ਦੇ। ਜਿੰਨਾ ਵੀ ਲਸ਼ਕਰ ਆਉਂਦਾ ਸੀ ਹਿੰਦੁਸਤਾਨ ਦੇ ਵਿੱਚੋਂ ਗਰੋਹ ਇਕੱਠੇ ਹੋ ਕੇ ਤੇ ਫਿਰ ਰਿਆਸਤ ਦੇ ਵਿੱਚ ਆਉਂਦੇ ਹਨ। ਅੱਛਾ। ਫਿਰ ਇਹਨੂੰ ਮਾਰ ਕਟਾਈ ਕਰਦੇ ਹਨ। ਤੇ ਕਦੇ ਸਕੂਲ ਜਾਣ ਦਾ ਮੌਕਾ ਮਿਲਿਆ? ਸਕੂਲ ਜਾਣਾ ਹੀ ਪੜ੍ਹਿਆ। ਕਿਹੜੀ ਕਲਾਸ ਕਿੰਨੇ ਪੜ੍ਹੇ ਜੋ? ਪੜ੍ਹਿਆ ਵੀ ਕੀਤਾ ਹੈ। 5 ਪੜ੍ਹੇ ਹੋ? ਹੈ ਇਹ ਕਿਹੜੇ ਸਕੂਲ 'ਚ ਪੜ੍ਹੇ ਹੋ? ਐਰੂ ਪੁੱਛਾ ਕਰ ਇੱਥੇ ਆ ਕੇ ਪੜ੍ਹਨਾ ਫਿਰ ਸ਼ੁਰੂ ਕੀਤਾ? 10 ਸਾਲਾਂ ਦਾ 12 ਸਾਲਾਂ ਦਾ ਤੇ ਦਾਖਲ ਕਰਦੇ ਹਨ। ਤੇ ਆਪਣੇ ਜਿਹੜੇ ਤੁਹਾਡੇ ਮਾਸਟਰ ਹਨ ਮਾਸਟਰ ਸਾਹਿਬ ਦਾ ਕਿਸੇ ਦਾ ਨਾਮ ਲਵੋ। ਇਹ ਸਾਡੇ ਰੂਪੋ ਚੱਕ ਦਾ ਮਾਸਟਰ ਤਾਜ ਸੀ। ਇੱਕ ਮਾਸਟਰ ਗੁਲਾਮ ਨਬੀ ਸੀ। ਉਦੋਂ ਵੀ ਮੁੰਡਿਆਂ ਦੇ ਵਿੱਚ ਗਏ ਹਨ। ਹਾਂਜੀ। ਤੇ ਇਸ ਤਰ੍ਹਾਂ ਕਾਫੀ ਮਾਸਟਰ ਸਨ ਰੂਪੋ ਚੱਕ ਦੇ ਵਿੱਚ। ਅੱਛਾ। ਤੇ ਇੱਥੋਂ ਕਿਸੇ ਨੂੰ ਤੁਸੀਂ ਉਧਰ ਜਾਂਦਿਆਂ ਦੇਖਿਆ? ਕਿੱਧਰ? ਬਸ ਤੁਸੀਂ ਇੱਧਰ ਆ ਗਏ ਹੋ? ਨਹੀਂ ਕੋਈ ਉਧਰ ਗੈਰ ਮੁਸਲਮਾਨ ਹੋਣ ਇੱਥੋਂ ਉਧਰ ਜਾਂਦਿਆਂ ਕਿਸੇ ਨੂੰ ਦੇਖਿਆ? ਇੱਧਰੋਂ ਸਾਡੇ ਜਿਹੜੇ ਗੈਰ ਮੁਸਲਮ ਲੋਕ ਸਨ ਨਾ ਹਾਂਜੀ। ਉਹ ਸਾਡੇ ਆਉਣ ਤੋਂ ਪਹਿਲਾਂ ਹੀ ਤੁਰ ਗਏ। ਅੱਛਾ। ਇੱਥੇ ਫਿਰ ਅਸੀਂ ਤਕਰੀਬਨ 8-9 ਸਾਲ ਅਸੀਂ ਸਾਂਗੇ ਚੱਕ 'ਚ ਗੁਜ਼ਾਰ ਕੇ ਤੇ ਫਿਰ ਅਸੀਂ ਇੱਥੇ
ਆਣ ਕੇ ਤੇ ਇੱਥੇ ਗੁੱਜਰ ਰਹਿੰਦੇ ਹਨ। ਤੇ ਉਹ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਨਥਵਾਲ, ਹਾਂਜੀ ਉਹ ਤੁਹਾਨੂੰ ਉਸੇ ਤਰ੍ਹਾਂ ਯਾਦ ਆ ਜੀ? ਬਿਲਕੁਲ। ਤੇ ਸਰ ਆਪਣੇ ਤੁਸੀਂ ਸਾਨੂੰ ਲਫ਼ਜ਼ਾਂ 'ਚ ਬਿਆਨ ਕਰਕੇ ਨਕਸ਼ਾ ਬਿਆਨ ਕਰੋਗੇ ਕਿਸ ਤਰ੍ਹਾਂ ਦਾ ਪਿੰਡ ਸੀ, ਕਿੰਨੀਆਂ ਬੋੜਾਂ ਹਨ, ਕਿੰਨੇ ਵੱਡੇ ਦਰਖਤ ਹਨ, ਖੂਹ ਕਿੰਨੇ ਹਨ? ਉਹ ਖੂਹ ਜਿਹੜੇ ਸਨ ਨਾ ਹਾਂਜੀ। ਕੁੱਲ ਟੋਟਲ 3-4 ਸਨ। ਅੱਛਾ। ਅੱਛਾ, ਤੇ ਉਹਦੇ ਵਿੱਚ ਇਹ ਸੀ ਵੀ ਬਗੀਚੇ ਹੈ ਸਨ ਹਾਂਜੀ। ਤੇ ਪਿੰਡ ਛੋਟਾ ਸੀ, ਤਕਰੀਬਨ ਮੇਰਾ ਮਤਲਬ 60-70 ਘਰ ਤੇ ਸਾਰੇ ਸਨ। ਠੀਕ ਹੈ। ਹਾਂਜੀ, ਤੇ ਉਸ ਟਾਈਮ ਵਾਲਦ ਸਾਹਿਬ ਕੀ ਕੰਮ ਕਰਦੇ ਹਨ? ਜ਼ਿਮੀਂਦਾਰੀ ਕਰਦੇ। ਜ਼ਿਮੀਂਦਾਰ। ਤੇ ਤੁਸੀਂ ਫਿਰ ਬਾਅਦ 'ਚ ਕੋਈ ਨੌਕਰੀ ਵਗੈਰਾ ਕੀਤੀ ਹੈ? ਬਿਲਕੁਲ ਨਹੀਂ ਜ਼ਿਮੀਂਦਾਰੀ ਕੀਤੀ। ਜ਼ਿਮੀਂਦਾਰੀ ਕੀਤਾ ਹੈ। ਠੀਕ ਹੈ ਚਾਚੂ, ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਤੁਸੀਂ ਸਾਨੂੰ ਸਾਡੀ ਮਾਲੂਮਾਤ 'ਚ ਇਜ਼ਾਫਾ ਕੀਤਾ ਹਾਂਜੀ, ਤੇ ਉਹ ਗੱਲਾਂ ਸਾਨੂੰ ਦੱਸੀਆਂ ਜਿਹਨਾਂ ਸਾਨੂੰ ਨਹੀਂ ਸੀ ਪਤਾ। ਇਨਸ਼ਾਅੱਲਾ ਤੁਹਾਡੇ ਨਾਲ ਅਸੀਂ ਦੁਬਾਰਾ ਵੀ ਮੁਲਾਕਾਤ ਕਰਦੇ ਰਹਾਂਗੇ। ਜ਼ਰੂਰ। ਅੱਲਾਹ ਪਾਕ ਤੁਹਾਨੂੰ ਸਿਹਤ ਦੇ, ਤੁਹਾਡੇ ਤੰਬਾਕੂ ਨੂੰ ਵੀ ਅੱਲਾਹ ਪਾਕ ਚੰਗੀ ਤਰ੍ਹਾਂ ਫਲੇ ਫੁੱਲੇ। ਬਿਲਕੁਲ। ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम। ਵਾਲਾ।